ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 5 ਫਰਵਰੀ 2016 24 ਮਾਘ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਭਾਈ ਪਰਮਜੀਤ ਸਿੰਘ ਪੰਮਾ ਜੀ ਦੀ ਰਿਹਾਈ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਰੈਲੀਆਂ ਹੋ ਰਹੀਆਂ ਨੇ, ਤੇ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਦੇਖੋ, ਮੈਨੂੰ ਯਾਦ ਹੈ ਵੀ ਸਾਡੇ ਪ੍ਰੀ ਮੈਡੀਕਲ ਦੇ ਕੋਰਸ 'ਚ ਇੱਕ ਅੰਗਰੇਜ਼ੀ ਪੋਇਮ ਹੁੰਦੀ ਸੀ ਇੰਗਲਿਸ਼ ਸਿਲੇਬਸ 'ਚ। ਜੀ, ਮੈਨੂੰ ਉਹਦੇ ਪੋਇਟ ਦਾ ਨਾਂ ਤਾਂ ਯਾਦ ਨਹੀਂ, ਪਰ ਉਸ ਪੋਇਮ ਦਾ ਨਾਂ ਸੀ ਐਕਸੈਲਸ਼ੀਅਰ। ਐਕਸੈਲਸ਼ੀਅਰ ਹੁੰਦਾ ਵੀ ਵੱਧਦੇ ਜਾਓ। ਉਹਦੇ 'ਚ ਹੈ ਵੀ ਚਟਾਨਾਂ, ਪਹਾੜ, ਤੁਹਾਡੇ ਸਾਥੀ ਡਿੱਗ ਪੈਣ, ਦੂਜਾ ਉਹ ਸਾਰਾ ਦੇਖ ਰਿਹਾ, ਫਿਰ ਅੱਗੋਂ ਕਹਿੰਦਾ ਆਪਣਾ ਝੰਡਾ ਉਹਨੇ ਚੁੱਕਿਆ, ਫਿਰ ਕਹਿੰਦਾ ਐਕਸੈਲਸ਼ੀਅਰ, ਐਕਸੈਲਸ਼ੀਅਰ, ਵੱਧਦੇ ਜਾਓ। ਸੋ ਅੱਜ ਜਿਹੜੀ ਸਪਿਰਿਟ ਦੇਖਣ 'ਚ ਆਈ, ਬੇਸ਼ੱਕ ਵੈਦਰ ਰਿਪੋਰਟਸ ਨੂੰ ਝੁਠਲਾਉਂਦਿਆਂ ਵੱਡੇ ਵੈਦਰ ਦੇ ਮਾਸਟਰ ਅਕਾਲ ਪੁਰਖ ਨੇ ਸਨੋ ਦਾ ਗੱਫਾ ਬਖਸ਼ਿਆ। ਜਦੋਂ ਅੱਖਾਂ ਖੋਲ ਕੇ ਸਵੇਰੇ ਸਭ ਨੇ 4 ਚਫੇਰੇ ਦੇਖਿਆ ਤੇ 4 ਚਫੇਰੇ ਸਨੋ ਹੀ ਸਨੋ। ਔਰ ਸਕੂਲ ਵੀ ਕੁਝ ਥਾਵਾਂ ਤੇ ਬੰਦ ਹੋ ਗਏ, ਔਰ ਫੋਨ ਵੀ ਵੱਜਣ ਲੱਗ ਗਏ ਕਿ ਵੀ ਜਿਹੜਾ ਪ੍ਰੋਟੈਸਟ ਕਮ ਮੈਮੋਰੈਂਡਮ ਪ੍ਰੈਜ਼ੈਂਟੇਸ਼ਨ ਪੁਰਤਗਾਲ ਦੇ ਕੌਂਸੂਲੇਟ ਦੇ ਨਾਲ ਅੱਜ ਰੱਖਿਆ, ਉਹ ਪ੍ਰੋਗਰਾਮ ਜਾਰੀ ਹੈ ਕਿ ਨਹੀਂ। ਸੋ ਕੁਝ ਜਿਹੜੇ ਨੇ ਸ਼ਾਇਦ ਜਿਨ੍ਹਾਂ ਬਾਰੇ ਅਕਸਰ ਉਹ ਕਿਹਾ ਜਾਂਦਾ ਕਿ ਭਾਈ ਇਹ ਅਜੇ ਪਾਣੀ ਦੂਰ ਹੁੰਦਾ ਤੇ ਪਹਿਲਾਂ ਹੀ ਜਿਹੜੇ ਆ ਉਹ ਮੌਜੇ ਲਾ ਲੈਂਦੇ ਨੇ ਕਿ ਵੀ ਕੀ ਹੈਗਾ ਜੀ। ਲੇਕਿਨ ਮੈਂ ਸਮਝਦਾ ਜਦੋਂ ਮੈਂ ਐਕਸੈਲਸ਼ੀਅਰ ਔਰ ਸਪਿਰਿਟ ਦੀ ਗੱਲ ਕੀਤੀ, ਕਿਉਂਕਿ ਸਾਡੇ ਇੱਕ ਮਿੱਤਰ ਜਿਨ੍ਹਾਂ ਨੇ ਆਉਣਾ ਸੀ ਇਸ ਪ੍ਰੋਟੈਸਟ, ਉਹ ਵੀ ਜੱਕੋ ਤੱਕੀ 'ਚ ਸੀ, ਔਰ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਜਾਂ ਉਹਨਾਂ ਦੇ ਨਾਲ ਰਾਬਤਾ ਬਣਾਇਆ ਅਵਤਾਰ ਸਿੰਘ ਪੰਨੂ ਹੋਰਾਂ ਨਾਲ, ਜਾਣਨ ਦੇ ਲਈ ਕਿ ਵੀ ਕਿਵੇਂ ਹੈ, ਕੀ ਕਰੀਏ। ਉਹਨਾਂ ਦੀ ਰਾਏ ਸੀ ਵੀ ਲੋਕ ਬਾਹਰ ਸਨੋ ਹੈ, ਖੜੇ ਹੋਣਗੇ, ਬਿਮਾਰ ਹੋਣਗੇ, ਔਰ ਉਹਨਾਂ ਨੇ ਥੋੜੀ ਸਖਤ ਸ਼ਬਦਾਵਲੀ ਵੀ ਵਰਤੀ ਹੋਏਗੀ। ਤੇ ਜਿਹੜਾ ਮੈਸੇਜ ਚੈਟ ਗੁਰਪਤਵੰਤ ਹੋਰਾਂ ਦੇ ਨਾਲ ਸੀ, ਉਹ ਉਹਨਾਂ ਨੇ ਮੈਨੂੰ ਬਾਅਦ 'ਚ ਫਾਰਵਰਡ ਵੀ ਕੀਤਾ ਜਦੋਂ ਪ੍ਰੋਟੈਸਟ ਹੋ ਗਿਆ, ਉਹ ਵੀ ਸ਼ਮੂਲੀਅਤ ਕੀਤੀ। ਹੁਣ ਮੈਂ ਜਦੋਂ ਐਕਸੈਲਸ਼ੀਅਰ ਸਪਿਰਿਟ ਦੀ ਗੱਲ ਕਰਦਾ, ਔਰ ਇਹ ਜਿਹੜੇ ਵੀਰ ਨੇ ਉਹਨਾਂ ਨੂੰ ਸੁਜੈਸਟ ਕਰ ਰਹੇ ਸੀ ਕਿ ਜੀ ਇਹਨੂੰ ਕਿਸੇ ਹੋਰ ਦਿਨ ਕਰ ਲਓ, ਉਹਨਾਂ ਨੇ ਇੱਕ ਗੱਲ ਕਹੀ ਉਸ ਮੈਸੇਜ, ਔਰ ਐਗਜ਼ੈਕਟਲੀ ਗੁਰਪਤਵੰਤ ਸਿੰਘ ਪੰਨੂ ਦੇ ਸ਼ਬਦ ਨੇ, ਸਨੋ, ਰੇਨ ਔਰ ਸਨਸ਼ਾਈਨ, ਫਾਈਟ ਅਗੇਂਸਟ ਇੰਡੀਆ ਕੰਟੀਨਿਊਸ। ਕਿ ਜਿਵੇਂ ਕਹਿੰਦੇ ਮੀਂਹ ਜਾਏ ਹਨੇਰੀ ਜਾਏ, ਉਹਨੇ ਕਿਹਾ ਸਨੋ, ਰੇਨ ਔਰ ਸਨਸ਼ਾਈਨ, ਭਾਵੇਂ ਬਰਫ਼ ਪੈ ਰਹੀ ਹੈ, ਭਾਵੇਂ ਮੀਂਹ ਪੈ ਜਾਏ, ਭਾਵੇਂ ਸੂਰਜ ਲਿਸ਼ਕਦਾ ਹੋਏ, ਫਾਈਟ ਅਗੇਂਸਟ ਇੰਡੀਆ, ਇਹ ਕੌਮਿਆਂ 'ਚ ਹੈ, ਫਾਈਟ ਅਗੇਂਸਟ ਇੰਡੀਆ ਕੰਟੀਨਿਊਸ। ਇਹ ਜਿਹੜੀ ਹੈ ਲੜਾਈ ਹੈ ਜਾਰੀ ਹੈ। ਜਸਟ ਸੀ ਹਾਊ ਆਲ ਕੈਨ ਸ਼ੋ ਅਪ ਐਂਡ ਦੈਟ ਵਿਲ ਬੀ ਕਮਿਟਮੈਂਟ। ਚਲੋ ਦੇਖਦੇ ਹਾਂ ਕਿੰਨੇ ਆ ਜਾਂਦੇ ਨੇ, ਤੇ ਜਿੰਨੇ ਹੋਣਗੇ ਉਹੀ ਸਮਝੋ ਕਿ ਕਮਿਟਮੈਂਟ ਹੈ। ਸੋ ਇੰਨੀ ਫਰਮ ਕਮਿਟਮੈਂਟ ਦੇ ਥੱਲੇ ਸਾਡੇ ਵੀਰ ਵੀ ਆ ਗਏ ਜਿਨ੍ਹਾਂ ਨੂੰ ਫਿਕਰ ਸੀ। ਪਰ ਮੈਂ ਇਸ ਤੋਂ ਗੱਲ ਸ਼ੁਰੂ ਕੀਤੀ ਹੈ, ਮੈਂ ਸਮਝਦਾ ਵੀ ਅੱਜ ਉਸ ਮੌਸਮ ਦੇ ਬਾਵਜੂਦ ਜਿਸ 'ਚ ਬਹੁਤ ਸਾਰੇ ਪਹਿਲਾਂ ਹੀ ਜਿਹੜੇ ਨੇ ਉਹ ਪਾਣੀ 'ਚ ਠਿੱਲਣ ਤੋਂ ਕੰਨ ਭੰਨਦੇ ਹੋਣਗੇ, ਪਰ ਮੈਂ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਹਾਂ, ਧੰਨਵਾਦ ਵੀ ਕਰਨਾ ਚਾਹੁੰਦਾ ਹਾਂ ਉਹਨਾਂ ਵੀਰਾਂ ਭੈਣਾਂ ਦਾ ਜਿਹੜੇ ਇਸ ਪ੍ਰੋਟੈਸਟ ਦੇ ਵਿੱਚ ਆਏ। ਔਰ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਕਮਿਟਮੈਂਟ ਦੀ ਗੱਲ ਹੈ। ਔਰ ਅਕਸਰ ਮੈਂ ਤਾਂ ਇਹ ਗੱਲ ਕਹਿੰਦਾ ਵੀ ਜਦੋਂ ਤੱਕ ਬੋਤਾ ਸਿੰਘ, ਗਰਜਾ ਸਿੰਘ ਤਾਂ 2 ਸਿੰਘ ਨੇ ਜਿਨ੍ਹਾਂ ਨੂੰ ਅਸੀਂ ਅੱਜ ਤੱਕ ਯਾਦ ਕਰਦੇ ਹਾਂ ਜੀ। ਉਹਨਾਂ ਦੀ ਯਾਦਾਸ਼ ਇਸ ਲਈ ਹੈ ਕਿ ਉਹਨਾਂ ਨੇ ਉਸ ਪੀਰੀਅਡ 'ਚ ਜਦੋਂ ਕਿ ਹਕੂਮਤਾਂ ਦਾ ਜ਼ੁਲਮ ਜਿਹੜਾ ਉਹ ਸਿਖਰ ਤੇ ਸੀ, ਉਹ ਲਾਹੌਰ ਦਰਬਾਰ ਹੋਏ, ਉਹ ਸਰਹੰਦ ਦਰਬਾਰ ਹੋਏ, ਦਿੱਲੀ ਦਰਬਾਰ ਹੋਏ, ਲੋਕਲ ਉਹਨਾਂ ਦੇ ਜਿਹੜੇ ਟੌਂਟ ਪਟੌਂਟ ਜਾਂ ਉਹਨਾਂ ਦੇ ਚੌਧਰੀ ਇਲਾਕਿਆਂ ਦੇ ਉਹ ਜ਼ੁਲਮ ਕਰਦੇ ਸਨ, ਸਿਰਾਂ ਦੇ ਮੁੱਲ ਸਨ। ਔਰ ਉਹਨਾਂ ਨੇ ਦਾਅਵਾ ਕੀਤਾ ਸੀ ਵੀ ਅਸੀਂ ਸਿੱਖ ਮੁਕਾ ਦਿੱਤੇ ਨੇ। ਤੇ ਉਦੋਂ 2 ਬਾਬੇ ਨਿਕਲੇ ਝਾੜੀਆਂ 'ਚੋਂ, ਬੋਤਾ ਸਿੰਘ, ਗਰਜਾ ਸਿੰਘ, ਪਿੱਠਾਂ ਜੋੜ ਕੇ ਉਹਨਾਂ ਨੇ ਮੈਸੇਜ ਇਹ ਦਿੱਤਾ ਵੀ ਗੱਲ ਮੁੱਕੀ ਨਹੀਂ ਹੈ, ਫਾਈਟ ਇਜ਼ ਕੰਟੀਨਿਊਇੰਗ। ਸੋ ਅਸੀਂ ਸਮਝਦੇ ਹਾਂ ਵੀ ਅੱਜ ਜਦੋਂ ਕਿ ਅੱਜ ਦਾ ਦਿਨ ਮਿੱਥਿਆ ਗਿਆ ਸੀ 6 ਫॉर ਜਸਟਿਸ ਵੱਲੋਂ ਗਲੋਬਲੀ ਦੁਨੀਆ ਭਰ 'ਚ,
ਕਿ ਪੁਰਤਗਾਲ ਦੀਆਂ ਐਮਬੈਸੀਆਂ ਕੌਂਸੂਲੇਟ ਉਹਨਾਂ ਦੇ ਬਾਹਰ ਪ੍ਰੋਟੈਸਟ ਹੋਣਗੇ ਔਰ ਅੰਦਰ ਜਾ ਕੇ ਮੈਮੋਰੈਂਡਮ ਪ੍ਰੈਜ਼ੈਂਟ ਕੀਤੇ ਜਾਣਗੇ। ਔਰ ਇਸ ਸਟੋਰੀ ਨੂੰ ਈਵਨ ਟਾਈਮਜ਼ ਆਫ ਇੰਡੀਆ ਨੇ ਵੀ ਕੱਲ੍ਹ ਦਿੱਤਾ ਔਰ ਇੱਕ ਦਿਨ ਪਹਿਲਾਂ ਹੀ ਜਿਹੜਾ ਬੜਾ ਜ਼ੋਰਦਾਰ ਪ੍ਰੋਟੈਸਟ ਜਿਹਦੇ 'ਚ ਸੈਂਕੜਿਆਂ ਦੀ ਗਿਣਤੀ 'ਚ ਸਿੰਘ ਇਕੱਠੇ ਹੋਏ ਲਿਸਬਨ ਪੁਰਤਗਾਲ ਦੀ ਰਾਜਧਾਨੀ 'ਚ ਉਹਨਾਂ ਦੀ ਅਸੈਂਬਲੀ ਦੇ ਬਾਹਰ ਜਿੱਥੇ ਕਿ ਉਹਨਾਂ ਦਾ ਸੈਸ਼ਨ ਚੱਲਦਾ ਹੈ। ਔਰ ਇਹ ਚੰਗੀ ਗੱਲ ਹੈ। ਹੁਣ ਤਾਂ ਕਈ ਵਾਰੀ ਪੁਰਤਗਾਲ ਤੇ ਲੱਗਦਾ ਵੀ ਸਿੱਖ ਉੱਥੇ ਵੀ ਨੇ ਔਰ ਮੈਂ ਅੱਜ ਹੀ ਇਨਕੁਆਇਰ ਕਰ ਰਿਹਾ ਸੀ, ਪਤਾ ਲੱਗਿਆ ਵੀ 3 ਗੁਰਦੁਆਰੇ ਨੇ ਉੱਥੇ ਲਿਸਬਨ ਦੇ ਵਿੱਚ ਹੀ ਔਰ 15-20 ਹਜ਼ਾਰ ਸਿੱਖ ਜਿਹੜੇ ਨੇ ਉਹ ਪੁਰਤਗਾਲ ਦੇ ਵਿੱਚ ਵਸਦੇ ਨੇ ਜੀ। ਸੋ ਜਿੱਥੇ ਇਹ ਵਾਕਿਆ ਹੈ, ਜਿੱਥੇ ਉਹਨਾਂ ਨੂੰ ਡਿਟੇਨ ਕੀਤਾ ਹੋਇਆ ਉੱਥੇ ਪ੍ਰੋਟੈਸਟ ਔਰ ਦੁਨੀਆ ਭਰ 'ਚ ਆਸਟ੍ਰੇਲੀਆ ਦੇ ਹਵਾਲੇ ਨਾਲ ਰਾਤ ਹੀ ਆਸਟ੍ਰੇਲੀਆ ਤੋਂ ਮੈਨੂੰ ਕਾਲ ਸੀ ਮੈਲਬਰਨ ਜਿੱਥੇ ਕਿ ਸਿੱਖ ਨੁਮਾਇੰਦੇ ਗਏ ਵੀ ਦੇਣ ਮੈਮੋਰੈਂਡਮ ਔਰ ਉਹਨਾਂ ਨੇ ਵੈਲਕਮ ਕੀਤਾ ਔਰ ਅੱਜ ਉਹਨਾਂ ਨੇ ਕੈਨਬਰਾ ਔਰ ਦੂਸਰੇ ਥਾਵਾਂ ਤੇ ਵੀ ਦੇਣਾ ਸੀ। ਇਟਲੀ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜ਼ੋਰਦਾਰ ਜਿਹੜੇ ਨੇ ਪ੍ਰੋਟੈਸਟ ਹੋਏ, ਉਹਨਾਂ ਦੇ ਵਿੱਚ ਇਟਲੀ ਵੀ ਇੰਗਲੈਂਡ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਸਿੱਖ ਸੰਗਤਾਂ ਬਾਹਰ ਆਈਆਂ ਜੀ। ਔਰ ਇਹ ਜਿਹੜਾ ਪਾਰਟ ਸੀ ਥਰੂ ਆਊਟ ਦਾ ਗਲੋਬ ਇਹ ਪੈਟਰਨ ਫੋਲੋ ਹੋਇਆ ਔਰ ਉਹ ਈਵਨ ਟਾਈਮਜ਼ ਆਫ ਇੰਡੀਆ ਦੀ ਸਟੋਰੀ 'ਚ 25-30 ਦੇਸ਼ਾਂ ਦੇ ਨਾਂ ਸੀ ਜਿਨ੍ਹਾਂ ਦੇ ਵਿੱਚ ਜਰਮਨੀ, ਫਰਾਂਸ, ਇਟਲੀ, ਬੈਲਜੀਅਮ, ਨਾਰਵੇ, ਉਹਨਾਂ ਤੋਂ ਇਲਾਵਾ ਅੱਜ ਹੀ ਉਹਨਾਂ ਦੇ ਕਾਰਕੁਨ ਦੱਸ ਰਹੇ ਸੀ ਕਿ ਈਵਨ ਦਿੱਲੀ ਦੇ ਵਿੱਚ ਵੀ ਜਿਹੜਾ ਪ੍ਰੋਟੈਸਟ ਆਰਗੇਨਾਈਜ਼ ਕੀਤਾ ਜਾ ਰਿਹਾ ਔਰ ਉਹਦੇ 'ਚ ਵੀ ਮੈਮੋ ਦਿੱਤਾ ਜਾਏਗਾ। ਅਮਰੀਕਾ ਦੇ ਵਿੱਚ ਮੁੱਖ ਤੌਰ ਦੇ ਉੱਤੇ ਕਿਉਂਕਿ 3 ਥਾਵਾਂ ਦੇ ਉੱਤੇ ਹੀ ਪੁਰਤਗਾਲ ਦੇ ਪ੍ਰੋਮੀਨੈਂਟ ਐਮਬੈਸੀਜ਼ ਔਰ ਕੌਂਸੂਲੇਟ ਨੇ ਜੀ। ਵਾਸ਼ਿੰਗਟਨ ਡੀਸੀ ਦੇ ਵਿੱਚ ਉਹਨਾਂ ਦੀ ਐਮਬੈਸੀ ਦੇ ਬਾਹਰ ਲਗਭਗ 150 ਦੇ ਕਰੀਬ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਖਰਾਬ ਮੌਸਮ ਉੱਥੇ ਵੀ ਸੀ, ਉੱਥੇ ਆਈਆਂ ਔਰ ਡਾਕਟਰ ਬਖਸ਼ੀਸ਼ ਸਿੰਘ ਜਿਹੜੇ ਫਿਲਾਡੈਲਫੀਆ ਤੋਂ ਨੇ ਉਹਨਾਂ ਨੇ ਡੈਲੀਗੇਸ਼ਨ ਲੀਡ ਕੀਤਾ। ਨਿਊਯਾਰਕ ਦਾ ਅਸੀਂ ਫਿਰ ਥੋੜਾ ਵੇਰਵਾ ਕਰਾਂਗੇ। ਸੈਨ ਫਰਾਂਸਿਸਕੋ ਦੇ ਵਿੱਚ ਵੀ ਇਸ ਮੌਕੇ ਦੇ ਉੱਤੇ ਕਿਉਂਕਿ ਜਿਵੇਂ ਉਹਨਾਂ ਦੀ ਕੌਂਸਲ ਜਨਰਲ ਜਿਹਦੇ ਨਾਲ ਅਸੀਂ ਅੱਜ ਮਿਲੇ ਉਹਦਾ ਨਾਮ ਬੀਬੀ ਦਾ ਮੈਨੂਏਲਾ ਬੈਰੋਸ ਹੈ ਜੀ। ਉਹ ਦੱਸ ਰਹੀ ਸੀ ਕਿ ਕਿੱਥੇ ਕਿੱਥੇ ਪੁਰਤਗਾਲੀ ਕਮਿਊਨਿਟੀ ਬਹੁਤ ਹੈ, ਜਿਵੇਂ ਮੈਸੇਚੂਸੇਟਸ 'ਚ ਵੀ ਹੈ ਔਰ ਕੈਲੀਫੋਰਨੀਆ ਔਰ ਸੈਨ ਫਰਾਂਸਿਸਕੋ ਵੀ ਇਹਨਾਂ ਦਾ ਕੌਂਸੂਲੇਟ ਹੈ, ਉਹਦੇ ਬਾਹਰ ਵੀ ਪ੍ਰੋਟੈਸਟ ਵੀ ਸੀ ਔਰ ਮੈਮੋ ਵੀ ਸੀ। ਸੋ ਇੱਥੇ ਇੱਕ ਗੱਲ ਜ਼ਰੂਰ ਹੋਈ, ਬੇਸ਼ੱਕ ਇੱਥੇ ਵੈਲਕਮਿੰਗ ਸੀ, ਜਿਹੜੀ ਬਿਲਡਿੰਗ ਇੰਚਾਰਜ ਓਵਰਆਲ ਨੇ ਜਿਹੜੀ ਮੈਨੇਜਮੈਂਟ ਬਿਲਡਿੰਗ ਮਾਲਕਾਂ ਉਹਨਾਂ ਦਾ ਰਵੱਈਆ ਤਾਂ ਬਹੁਤ ਰੁੱਖਾ ਸੀ ਪਰ ਜਿਵੇਂ ਵੈਲਕਮਿੰਗ ਐਟੀਟਿਊਡ ਉਹਨਾਂ ਦੇ ਜਿਹੜੀ ਹੈ ਕੌਂਸਲਰ ਜਨਰਲ ਦਾ ਸੀ that was remarkable ਜੀ। ਔਰ ਅਸੀਂ ਬੇਸ਼ੱਕ ਖਰਾਬ ਮੌਸਮ ਦੇ ਬਾਵਜੂਦ ਈਵਨ ਜਦੋਂ ਮੈਂ ਵੀ ਉੱਥੇ ਜਾ ਕੇ ਪਹੁੰਚਿਆ ਤੇ ਆਲਰੇਡੀ 2 ਦਰਜਨ ਤੋਂ ਜ਼ਿਆਦਾ ਸਿੰਘ ਸਿੰਘਣੀਆਂ ਉਹਨਾਂ 'ਚ ਇੱਕ ਸਿੰਘਣੀ ਅੱਪਰ ਨਿਊਯਾਰਕ ਤੋਂ ਆਉਂਦੇ ਨੇ ਉੱਥੇ ਮੌਜੂਦ ਸਨ ਔਰ ਫਿਰ ਹੌਲੀ ਹੌਲੀ ਨਿਊ ਜਰਸੀ ਤੋਂ ਵੀ ਬੱਸ ਆਈ ਔਰ ਜਿਹੜਾ ਉਹ ਰੌਣਕ ਹੋਣੀ ਸ਼ੁਰੂ ਹੋਈ ਜੀ। ਔਰ ਇੱਕ ਪਾਰਟ ਜ਼ਰੂਰ ਰਿਹਾ ਕਿ ਕਿਉਂਕਿ ਇਸ ਗੱਲ ਨੂੰ 6 ਫਾਰ ਜਸਟਿਸ ਲੀਡ ਕਰ ਰਿਹਾ ਸੀ, ਉਹਨਾਂ ਨੇ ਯਕੀਨੀ ਬਣਾਇਆ ਵੀ ਅੱਜ ਜਿਹੜਾ ਮੈਮੋਰੈਂਡਮ ਦਿੱਤਾ ਜਾਣਾ ਹੈ ਉਹ ਇੱਕ ਰਿਪਰੈਜ਼ੈਂਟੇਟਿਵ ਜਿਹੜਾ ਮੈਮੋਰੈਂਡਮ ਹੋਏ ਤਾਂ ਕਿ ਸਾਰੀਆਂ ਸਿੱਖ ਸੰਸਥਾਵਾਂ ਸਿੱਖ ਜਥੇਬੰਦੀਆਂ ਉਸ ਦੇ ਵਿੱਚ ਸ਼ਮੂਲੀਅਤ ਕਰਨ। ਸੋ ਉਸ ਮੈਮੋਰੈਂਡਮ ਲਈ ਉਹਨਾਂ ਨੇ ਯੂਨਾਈਟਿਡ ਸਿੱਖਸ, ਵੌਇਸਿਸ ਫਾਰ ਫਰੀडम ਇਹਨਾਂ ਆਰਗੇਨਾਈਜੇਸ਼ਨਸ ਨੂੰ ਤਾਂ ਲਿਆ ਹੀ ਸੀ ਨਾਲ। ਪ੍ਰੋਮੀਨੈਂਟ ਗੁਰਦੁਆਰੇ ਜਿਵੇਂ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ, ਨਿਊ ਜਰਸੀ ਦੇ ਸਾਰੇ ਮੇਜਰ ਗੁਰਦੁਆਰੇ ਉਹਨਾਂ ਦੇ ਲੈਟਰ ਹੈਡਸ ਦੇ ਉੱਤੇ ਜਿਹੜਾ ਇਹ ਐਡਰੈਸ ਕੀਤਾ ਜਿਹੜਾ ਕਿ ਮਿਨਿਸਟਰ ਆਫ ਜਸਟਿਸ ਹੈ ਪੁਰਤਗਾਲ ਦਾ ਆਨਰੇਬਲ ਫ੍ਰਾਂਸਿਸਕਾ ਵੈਨ ਡਿਊਨਮ ਜਿਹੜਾ ਮੈਮੋਰੈਂਡਮ ਹੈ ਉਹਨੂੰ ਮਿਨਿਸਟਰ ਨੂੰ ਐਡਰੈਸਡ ਹੈ, ਮਿਨਿਸਟਰ ਆਫ ਜਸਟਿਸ। ਔਰ ਕੋਸ਼ਿਸ਼ ਵੀ ਇਹ ਸੀ ਕਿ ਇੱਕ ਡੈਲੀਗੇਸ਼ਨ 13 ਬੰਦਿਆਂ ਦਾ 13 ਡਿਫਰੈਂਟ ਰਿਪਰੈਜ਼ੈਂਟੇਟਿਵਸ ਦਾ ਜਿਨ੍ਹਾਂ ਦੀ ਕਲੀਅਰੈਂਸ ਲਈ ਉਹਨਾਂ ਦੇ ਨੰਬਰ ਸੋਸ਼ਲ ਸਿਕਿਉਰਿਟੀ ਆਈਡੀ ਨੰਬਰ ਉਹਨਾਂ ਨੂੰ ਦਿੱਤੇ ਸੀ ਜੀ ਉਹਨਾਂ ਨੇ ਮਿਲਣਾ ਸੀ ਸਭ ਥਾਂ ਤੇ। ਲੇਕਿਨ ਜਿਸ ਕਿਸਮ ਦਾ ਫਲੱਡ ਸਾਰੇ ਪਾਸੇ ਹੋਇਆ ਈਵਨ ਕੈਨੇਡਾ ਦੇ ਹਵਾਲੇ ਨਾਲ ਅੱਜ ਹੀ ਦੱਸ ਰਹੇ ਸੀ ਮੈਨੂੰ ਮੌਂਟਰੀਆਲ ਤੋਂ ਵੀਰ ਮਨਵੀਰ ਸਿੰਘ ਕਿ ਉਹ ਵੀ ਇੱਕ ਪੂਰਾ ਡੈਲੀਗੇਸ਼ਨ ਲੈ ਕੇ ਮਿਲੇ ਔਰ ਉਹਨਾਂ ਨੇ ਵੀ ਬੇਸ਼ੱਕ ਕੱਲ੍ਹ ਹੀ ਰਾਬਤਾ ਕੀਤਾ ਲੇਕਿਨ ਉਹਨਾਂ ਨੂੰ ਵੀ ਵੈਲਕਮਿੰਗ ਸੀ ਔਰ ਉਹਨਾਂ ਨੇ ਆਪਣਾ ਜਿਹੜੀ ਹੈ ਆਪਣਾ ਕੰਸਰਨ ਵੀ ਸ਼ੋਅ ਕੀਤਾ। ਇਸੇ ਤਰ੍ਹਾਂ ਹੀ ਟੋਰਾਂਟੋ, ਵੈਨਕੂਵਰ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਜਦੋਂ ਦੁਨੀਆ ਭਰ 'ਚ ਪੁਰਤਗਾਲ ਦੀਆਂ ਐਮਬੈਸੀਆਂ ਕੌਂਸੂਲੇਟਸ ਨੂੰ ਸਿੱਖਾਂ ਨੇ ਕਮਿਊਨੀਕੇਟ ਕੀਤਾ ਵੀ ਉਹਨਾਂ ਨੇ ਮਿਲਣਾ ਤੇ ਕਿਤੇ ਨਾ ਕਿਤੇ ਉਹਨਾਂ 'ਚ ਪੈਨਿਕ ਵੀ ਆਇਆ। ਹੁਣ ਕਿਉਂਕਿ ਪੁਰਤਗਾਲ ਇੱਕ ਛੋਟੀ ਜਿਹੀ ਐਂਟੀਟੀ ਈਵਨ ਯੂਰਪੀਅਨ ਯੂਨੀਅਨ 'ਚ ਵੀ ਆਪਣੀ ਸਰਵਾਈਵਲ ਲਈ ਸਟਰਗਲ ਕਰ ਰਹੇ ਨੇ, ਇਕਨੋਮਿਕਲੀ ਮਾੜਾ ਹਾਲ ਹੈ, ਉੱਥੇ ਕੋਈ ਤੇਲ ਨਹੀਂ ਹੁੰਦਾ। ਹੁਣ ਕਿਉਂਕਿ ਆਇਲ ਪ੍ਰਾਈਸਿਸ ਥੱਲੇ ਗਏ ਨੇ, ਮਾੜਾ ਮੋਟਾ ਰਿਵਾਈਵ ਹੋਣ ਕਿੰਨਾ ਉਹ ਕਰਜ਼ਾ ਮੋੜ ਰਹੇ ਨੇ ਹਰ ਸਾਲ
ਜੀ ਸੋ ਇੱਥੇ ਪੁਰਤਗਾਲ 'ਚ ਜੇ ਆਪਣੇ ਪਰਮਜੀਤ ਸਿੰਘ ਪੰਮਾ ਦੇ ਨਾਲ ਵਾਪਰੇ ਐਕਸਟ੍ਰੈਡੀਸ਼ਨ ਵਾਲਾ ਪਾਰਟਨਰ ਹੁੰਦਾ ਤੇ ਕਿੰਨਿਆਂ ਕੁ ਦਾ ਇੰਟਰਸਟ ਸੀ ਪੁਰਤਗਾਲ ਦੇ ਵਿੱਚ। ਜੀ ਜੀ ਬਿਲਕੁਲ। ਔਰ ਲੇਕਿਨ ਜਦੋਂ ਹੁਣ ਪੁਰਤਗਾਲ ਵਾਲਿਆਂ ਨੇ ਦੇਖਿਆ ਵੀ ਇਹ ਤਾਂ ਦੁਨੀਆ ਭਰ ਦੇ ਸਿੱਖ ਪਿੱਛੇ ਪੈ ਗਏ ਸਾਡੇ, ਔਰ ਉਹਨਾਂ ਨੇ ਜਿਹੜੀ ਅੱਜ ਸਵੇਰੇ ਹੀ ਬਹੁਤਿਆਂ ਨੂੰ ਇਹ ਈਮੇਲ ਭੇਜੀ ਕਿ ਮੈਕਸਿਮਮ 3 ਬੰਦੇ ਆ ਸਕਦੇ ਨੇ, ਬੇਸ਼ੱਕ ਅਸੀਂ 13 ਕਿਹਾ ਸੀ। ਸੋ ਜ਼ਾਹਰ ਹੈ ਕਿ ਵੀ ਡੈਲੀਗੇਸ਼ਨ ਕੱਟ ਸ਼ਾਰਟ ਹੋਏ, ਔਰ ਇੱਥੇ ਅਵਤਾਰ ਸਿੰਘ ਪੰਨੂ ਜਿਹੜੇ ਕੋਆਰਡੀਨੇਟਰ ਨੇ ਸਿੱਖਸ ਫਾਰ ਜਸਟਿਸ ਦੇ, ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਚੱਲਣਾ। ਸੋ ਅਵਤਾਰ ਸਿੰਘ ਪੰਨੂ ਕੋਆਰਡੀਨੇਟਰ ਸਿੱਖਸ ਫਾਰ ਜਸਟਿਸ, ਔਰ ਮੈਂ, ਔਰ ਤੀਸਰੇ ਸੁਰਜੀਤ ਸਿੰਘ ਕੁਲਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਨੇ ਸ਼ਾਇਦ ਪ੍ਰੈਜ਼ੀਡੈਂਟ ਨੇ ਨਿਊਯਾਰਕ ਏਰੀਆ ਦੇ ਈਸਟ ਕੋਸਟ ਦੇ, ਜੀ ਉਹ ਸ਼ਾਮਲ ਸੀ। ਸੋ ਕੁੱਲ ਮਿਲਾ ਕੇ ਬਹੁਤ ਜਿਵੇਂ ਸਿੱਖਸ ਫਾਰ ਜਸਟਿਸ ਦਾ ਪ੍ਰੋਫੈਸ਼ਨਲ ਕੰਮ ਹੁੰਦਾ ਹੈ, ਚੰਗੇ ਪਲੈਕੇਟ ਬਣੇ ਹੋਏ ਸੀ ਜਿਹੜੇ ਬੈਨਰ ਨੇ, ਔਰ ਅਸੀਂ ਜਦੋਂ ਸਟੈਪ ਇਨ ਕੀਤਾ ਅੰਦਰ, ਜਿਹੜੀ ਉਹਨਾਂ ਦੀ ਬੀਬੀ ਜਿਨ੍ਹਾਂ ਦਾ ਮੈਂ ਨਾਮ ਲਿਆ ਮੈਨੂਐਲਾ ਬੈਰੋਸ, ਜੀ ਕੌਂਸਲ ਜਨਰਲ ਆਫ ਪੁਰਤਗਾਲ, ਉਹਨਾਂ ਨੇ ਸਾਨੂੰ ਰਿਸੀਵ ਕੀਤਾ ਦਰਵਾਜ਼ੇ ਤੇ, ਆਪਣੇ ਮੇਨ ਆਫਿਸ 'ਚ ਲੈ ਗਏ। ਔਰ ਮੈਂ ਸਮਝਦਾ ਵੀ ਕਈ ਵਾਰ ਇਹ ਸ਼ਾਇਦ ਗੁਰੂ ਦੀ ਆਪਣੀ ਕਲਾ ਹੁੰਦੀ ਹੈ, ਇਹਦੇ 'ਚ ਕੋਈ ਸਿਆਣਪ ਜਾਂ ਕੋਈ ਦੂਸਰਾ ਪਾਰਟ ਤਾਂ ਨਹੀਂ ਹੈ। ਐਕਸਪੈਕਟਡ ਸੀ ਕਿ 10-15 ਮਿੰਟ 'ਚ ਮੈਮੋਰੈਂਡਮ ਦਿੱਤਾ ਜਾਏਗਾ, ਵੱਧ ਤੋਂ ਵੱਧ 2 ਸਵਾਲ ਹੋਣਗੇ, ਗੱਲ ਹੋਏਗੀ। ਜੀ ਪਰ ਜਿਉਂ ਹੀ ਬੈਠੇ, ਅਜੇ ਮੈਮੋਰੈਂਡਮ ਮੇਰੇ ਕੋਲ ਸੀ, ਮੈਂ ਗੱਲਬਾਤ ਸ਼ੁਰੂ ਕੀਤੀ ਤੇ ਫਿਰ ਮੈਂ ਹੀ ਘੜੀ ਵੱਲ ਦੇਖਿਆ ਕਿ 1.25 ਘੰਟਾ ਹੋ ਗਿਆ ਗੱਲਬਾਤ ਕਰਦੇ ਆ, ਤੇ ਬੀਬੀ ਵੀ ਪੈਨ ਪੇਪਰ ਨਾਲ ਨੋਟਸ ਲੈ ਰਹੀ ਸੀ ਔਰ ਬੈਠੀ, ਔਰ ਉਹ ਇਵੇਂ ਸੀ ਕਿ ਬਈ ਉਹ ਜਿਵੇਂ ਭਾਈ ਅਵਤਾਰ ਸਿੰਘ ਆ, ਜਿਵੇਂ ਐਂ ਲੱਗਦਾ ਜਿਵੇਂ ਉਹ ਵਿਹਲੀ ਹੋਏ। ਤੇ ਸਾਨੂੰ ਇਹ ਸੀ ਵੀ ਥੱਲੇ ਬਾਹਰ ਸਾਡੇ ਵੀਰ ਭੈਣਾਂ ਢੀਕਦੇ ਨੇ, ਸਗੋਂ ਥੱਲੇ ਆਂਦੇ ਇੱਕ ਨੇ ਜੋਕਿੰਗਲੀ ਕਿਹਾ ਵੀ ਅਸੀਂ ਤਾਂ ਸੋਚਿਆ ਵੀ ਕੱਲਾ ਪੰਮਾ ਨਹੀਂ ਗਿਆ, 3 ਹੋਰ ਵੀ ਗਏ, ਵੀ ਉੱਪਰ ਹੀ ਬਿਠਾ ਲਿਆ ਲੱਗਦਾ ਜੀ। ਪਰ ਮੈਂ ਸਮਝਦਾ ਵੀ 1.25 ਘੰਟੇ ਦੀ ਗੁਫ਼ਤਗੂ 'ਚ, ਕਿਉਂਕਿ ਮੈਂ ਇਸ ਪਾਰਟ ਨੂੰ ਜਿਵੇਂ ਮੈਂ ਕਿਹਾ ਕਿ ਵੀ ਇਹ ਸਤਿਗੁਰੂ ਦੀ ਆਪਣੀ ਕਲਾ ਹੈ ਕਿ ਗੱਲਬਾਤ ਦੀ ਸ਼ੁਰੂਆਤ ਹੀ ਮੈਂ ਪੁਰਤਗਾਲ ਦੀ 15ਵੀਂ ਸਦੀ 'ਚ ਕਿਵੇਂ ਵਾਸਕੋ ਡੀ ਗਾਮਾ ਜਿਹੜਾ ਪੁਰਤਗਾਲੀ ਸੀ, ਉਹ ਪਹਿਲਾਂ ਕਾਲੀਕਟ ਕੇਰਲਾ 'ਚ ਆਇਆ, ਫਿਰ ਗੋਆ ਆਇਆ, ਗੋਆ ਦੇ ਹਵਾਲੇ ਨਾਲ ਫਿਰ ਇਹ ਉਹੀ ਸਦੀ ਹੈ ਜਦੋਂ 1492 ਦੇ ਵਿੱਚ ਵਾਸਕੋ ਡੀ ਗਾਮਾ ਭਾਰਤ ਦੇ ਸ਼ੋਰਸ ਤੇ ਹੈ, ਕੋਲੰਬਸ ਅਮਰੀਕਾ 'ਚ ਹੈ, ਔਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 1469 'ਚ ਹੁੰਦੇ। ਸੋ ਉਸ ਸਟੋਰੀ ਨੂੰ ਜਿਹੜਾ ਅਸੀਂ ਬਿਲਟ ਕੀਤਾ ਇਸ ਦੇ ਉੱਤੇ ਕਿ ਵੀ ਤੁਹਾਡੀ ਪੁਰਤਗਾਲੀਆਂ ਦੀ ਉਸ ਸਬ ਕੰਟੀਨੈਂਟ ਨੂੰ ਬੜੀ ਵੱਡੀ ਦੇਣ ਹੈ। ਤੁਸੀਂ ਐਲਫੈਂਸੋ ਮੈਂਗੋ ਦਿੱਤੇ, ਜਿਹੜੇ ਐਲਫੈਂਸੋ ਬ੍ਰਾਂਡ ਮੈਂਗੋ ਨੇ ਉਹ ਵੀ ਪੁਰਤਗਾਲੀ ਲੈ ਕੇ ਆਏ ਭਾਰਤੀ ਸ਼ੋਰ 'ਚ, ਆ ਤੁਹਾਡੀਆਂ ਗਿਫਟਸ ਨੇ ਜੀ। ਪਰ ਮੈਂ ਕਿਹਾ ਵੀ ਅਸੀਂ ਜੇ ਤੁਸੀਂ ਸਾਡਾ ਹਾਲ ਪੁੱਛਣਾ, ਔਰ ਬਿਹਤਰ ਇਹ ਹੋਏਗਾ ਕਿ ਤੁਸੀਂ ਜਿਹੜੇ ਗੋਆ ਦੇ ਵਿੱਚ ਕ੍ਰਿਸਚੀਅਨ ਨੇ ਉਹਨਾਂ ਚੋਂ ਕਿਸੇ ਨੂੰ ਟੈਸਟੀਫਾਈ ਕਰਨ ਲਈ ਸੱਦ ਲਓ, ਨਹੀਂ ਤਾਂ ਅਸੀਂ ਉਹਨੂੰ ਸੱਦ ਲਾਂਗੇ ਵਿਟਨੈਸ ਸਟੈਂਡ ਤੇ ਜੀ, ਕਿ ਜਿਹੜਾ ਗੋਆ ਜਿਹੜਾ 1492 ਦੇ ਵਿੱਚ ਵਾਸਕੋ ਡੀ ਗਾਮਾ ਦੀ ਫੌਜ ਨੇ ਕੰਕਰ ਕੀਤਾ ਔਰ 500 ਸਾਲ ਪੁਰਤਗਾਲ ਦੀ ਟੈਰੀਟਰੀ ਰਿਹਾ। 1961 ਦੇ ਵਿੱਚ ਗੋਆ ਜਿਹੜਾ ਹੈ ਉਸ ਤੇ ਭਾਰਤੀ ਫੌਜ ਨੇ ਜਾ ਕੇ ਕਬਜ਼ਾ ਕਰ ਲਿਆ। ਅੱਜ ਗੋਆ ਭਾਰਤ ਦੀ ਇੱਕ ਸਟੇਟ ਹੈ, ਔਰ ਜਦੋਂ ਉਹਨਾਂ ਨੇ ਗੋਆ ਦੇ ਉੱਤੇ ਕਬਜ਼ਾ ਕੀਤਾ, ਜਿਹੜੀ ਕ੍ਰਿਸਚੀਅਨਸ ਦੀ ਆਬਾਦੀ ਸੀ ਉਹ ਮੈਜੋਰਿਟੀ ਦੇ ਵਿੱਚ ਸਨ, 55-60% ਕ੍ਰਿਸਚੀਅਨ ਸਨ ਗੋਆ ਦੇ। ਔਰ ਮੈਂ ਕਿਹਾ ਜੀ ਅੱਜ ਜਾ ਕੇ ਪਤਾ ਕਰ ਲਓ, ਕ੍ਰਿਸਚੀਅਨਸ ਉੱਥੇ 41-42% ਨੇ ਜੀ, ਔਰ ਹਿੰਦੂ ਫੈਨੇਟਿਕ ਪਾਰਟੀ ਜਿਹੜੀ ਹੈ RSS BJP ਜਿਹੜੀ ਜਿਹਦਾ ਆਫਸ਼ੂਟ ਹੈ ਉਹਨਾਂ ਦਾ ਚੀਫ ਮਿਨਿਸਟਰ ਹੈ ਗੋਆ 'ਚ। ਔਰ ਗੋਆ ਦੇ ਈਸਾਈਆਂ ਨੂੰ ਪੁੱਛ ਲਓ ਕਿ ਉਹਨਾਂ ਦੇ ਨਾਲ ਕੀ ਹੋ ਰਿਹਾ। ਔਰ ਫਿਰ ਕੁਦਰਤੀ ਉਹਨੇ ਕਿਹਾ ਕਿ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਪੁਰਤਗਾਲ ਦੇ, ਉਹਨਾਂ ਦਾ ਫਾਦਰ ਜਿਹੜਾ ਉਹ ਗੋਆ ਮੂਲ ਦਾ, ਔਰ ਇਹ ਉਹਨਾਂ ਦੇ ਲਈ ਵੀ ਬੜੀ ਫੈਸੀਨੇਸ਼ਨ ਸੀ ਕਿ ਵੀ ਕਿਵੇਂ। ਮੈਂ ਕਿਹਾ ਜੀ ਜਦੋਂ ਤੁਸੀਂ ਈਸਾਈਆਂ ਨੂੰ ਪੁੱਛੋਗੇ ਗੋਆ ਦੇ ਈਸਾਈ ਹੋਣ, ਪੰਜਾਬ ਦੇ ਸਿੱਖ ਹੋਣ, ਜੰਮੂ ਕਸ਼ਮੀਰ ਦੇ ਮੁਸਲਮਾਨ ਹੋਣ ਜਾਂ ਨਾਗਾਲੈਂਡ ਦੇ ਕ੍ਰਿਸਚਨ ਹੋਣ, ਇਹੀ ਉਹ ਸਟੇਟਾਂ ਨੇ ਜਿੱਥੇ ਮਾਈਨੋਰਿਟੀਜ਼ ਇਨ ਮੈਜੋਰਿਟੀ ਸੀ। ਮੈਂ ਕਿਹਾ ਤੁਹਾਡਾ ਕੰਮ ਕਰਤਾ ਉਹਨਾਂ ਨੇ ਗੋਆ ਵਾਲਿਆਂ ਦਾ ਜੀ। ਔਰ ਸਾਡਾ ਜਿਹੜਾ ਹੈ ਉਹ ਆਲਰੇਡੀ ਜਿਸ ਤਰੀਕੇ ਨਾਲ ਲੇਬਰ ਲਿਆ ਕੇ ਈਸਟਰਨ UP ਬਿਹਾਰ ਦੀ ਵਸਾ ਰਹੇ ਨੇ, ਸਾਨੂੰ ਉਹਨਾਂ ਨੇ ਮਾਈਨੋਰਿਟੀ 'ਚ ਕਨਵਰਟ ਕਰਨਾ। ਸੋ ਇਹ ਇੱਕ ਟਾਕਿੰਗ ਪੁਆਇੰਟ ਸੀ ਜਿਹਦੇ ਥੱਲੇ ਹਿਸਟਰੀ, ਕਲਚਰ ਔਰ ਫਿਰ ਜਿਹੜੀ ਗੁਫ਼ਤਗੂ ਹੈ ਉਹ ਇੰਨੀ ਕੁ ਵਸੀਹ ਪੈਮਾਨੇ ਤੇ ਗਈ। ਅਸੀਂ ਸਿੱਖ ਰਾਜ ਕਿਵੇਂ ਸਾਡੇ ਕੋਲ ਸੀ 1947 ਦੇ ਦੌਰ 'ਚ, ਕਿਵੇਂ ਤੀਸਰੀ ਧਿਰ ਸਾਂ ਗੱਲਬਾਤ ਦੇ ਵੇਲੇ, ਔਰ ਕਿਵੇਂ ਸਾਡੇ ਨਾਲ ਸੰਵਿਧਾਨ ਦੇ ਵਿੱਚ 25-20 ਦੇ ਥੱਲੇ ਸਾਨੂੰ ਹਿੰਦੂ ਬਣਾਇਆ, ਔਰ ਜੂਨ 84 'ਚ ਫੁੱਲ ਸਕੇਲ ਹਮਲਾ ਟੈਂਕਾਂ ਤੋਪਾਂ ਨਾਲ।
ਸੋ ਇਹ ਆਲਮੋਸਟ 35-40 ਮਿੰਟ ਦੀ ਗੱਲਬਾਤ ਹਿਸਟਰੀ, ਕਲਚਰ ਔਰ ਸਿੱਖਾਂ ਦੀ ਹਿਸਟੋਰੀਕਲ ਬੈਕਗਰਾਉਂਡ, ਉਹ ਹਿੱਸਾ, ਖਿੱਤਾ ਪੰਜਾਬ, ਇਹ ਸਮਝੋ, ਕਿਉਂਕਿ ਇਹ ਬੜਾ ਜ਼ਰੂਰੀ ਸੀ ਜੇ ਪਰਮਜੀਤ ਸਿੰਘ ਪੰਮਾ ਦੇ ਪਾਰਟ ਨੂੰ ਅਸੀਂ ਐਕਸਪਲੇਨ ਕਰਨਾ ਸੀ ਕਿ ਕੀ ਬੈਕਗਰਾਉਂਡ ਹੈ ਜਿਹਦੇ ਜੀ। ਫਿਰ ਅਸੀਂ ਇਸ ਨੁਕਤੇ ਤੇ ਆਏ ਕਿ ਭਾਈ ਜੂਨ 84 ਚ ਟੈਂਕਾਂ ਤੋਪਾਂ ਨਾਲ ਹਮਲੇ ਤੋਂ ਬਾਅਦ ਸਿੱਖਾਂ ਦੀ ਆਪਣੀ ਇੰਡੀਪੈਂਡੈਂਟ ਨੇਸ਼ਨ ਦੀ ਜਿਹੜੀ ਮੰਗ ਹੈ ਉਹ ਦੀ ਓਨਲੀ ਡਿਮਾਂਡ ਬਣ ਗਈ, ਔਰ ਉਸ ਦਾ ਹੀ ਨਤੀਜਾ ਸੀ ਕਿ ਪਰਮਜੀਤ ਸਿੰਘ ਪੰਮੇ ਦੇ ਭਰਾ ਨੂੰ ਕਿਵੇਂ ਪੁਲਿਸ ਨੇ ਟਾਰਚਰ ਕਰਕੇ ਮਾਰਿਆ, ਇਹਨੂੰ ਵੀ ਫੜਿਆ, ਟਾਰਚਰ ਕੀਤਾ, ਆ ਗਿਆ। ਸੋ ਕਹਾਣੀ ਨੂੰ ਜਿਹੜਾ ਮੁਝੇ ਮੁਕਤਸਰ ਕਰੀਏ ਕਿ ਜਿਸ ਤਰੀਕੇ ਨਾਲ ਉਹ ਇਹਨੂੰ ਪੰਮੇ ਨੂੰ 2000 ਦੇ ਵਿੱਚ 1999 ਚੋਂ ਯੂਕੇ ਚ ਆਇਆ, 2000 ਚ ਅਸਾਈਲਮ ਗ੍ਰਾਂਟ ਹੋਈ, ਵਿਆਹ ਕੀਤਾ, 4 ਬੱਚੇ ਨੇ, ਪਿਛਲੇ 15 ਸਾਲ ਤੋਂ ਕਦੇ ਭਾਰਤ ਨਹੀਂ ਗਿਆ, ਪਰ ਕਿਉਂਕਿ ਉਹਨਾਂ ਦੇ ਜਿਹੜੇ ਸਵਾਲ ਸੀ, ਔਰ ਮੈਂ ਇਸ ਲਈ ਵੀ ਥੋੜੀ ਕਈ ਵਾਰੀ ਗਾਈਡਲਾਈਨਸ ਵੀ ਹੁੰਦੀਆਂ, ਜਿਹੜੇ ਵੀਰ ਭੈਣਾਂ ਥਾਂ ਥਾਈ ਮਿਲਦੇ ਨੇ ਜਾਂ ਜਦੋਂ ਤੁਸੀਂ ਕਿਸੇ ਨਾਲ ਡੀਲ ਕਰਦੇ ਹੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹਨਾਂ ਦਾ ਇੰਟਰਸਟ। ਸੋ ਉਹਨਾਂ ਦਾ ਪਹਿਲਾ ਇਹ ਸਵਾਲ ਇਹ ਸੀ ਕਿ ਵੀ ਇੰਡੀਅਨ ਗਵਰਨਮੈਂਟ ਕਿਉਂ ਇੰਟਰਸਟਿਡ ਹੈ ਪੰਮੇ ਦੇ ਲਈ। ਅਸੀਂ ਕਿਹਾ ਵੀ ਇਸ ਲਈ, ਔਰ ਮੈਨੂੰ ਇਹ ਪਤਾ ਸੀ ਕਿ ਜਿਹੜਾ ਈਸਟ ਤੈਮੂਰ ਇੱਕ ਆਈਲੈਂਡ ਸੀ, ਇੰਡੋਨੇਸ਼ੀਆ ਦੇ ਕਬਜ਼ੇ 'ਚ ਰਿਹਾ, ਇੰਡੋਨੇਸ਼ੀਆ ਦੇ 18,000 ਦੇ ਕਰੀਬ ਆਈਲੈਂਡ ਨੇ, ਔਰ ਪੁਰਤਗਾਲ ਉਹਦੇ ਲਈ ਲੌਬੀ ਕਰਦਾ ਸੀ ਇੰਟਰਨੈਸ਼ਨਲ ਲੈਵਲ ਤੇ ਕਿ ਈਸਟ ਤੈਮੂਰ ਨੂੰ ਆਜ਼ਾਦ ਮੁਲਕ ਬਣਾਇਆ ਜਾਏ, ਕਿਉਂਕਿ ਈਸਟ ਤੈਮੂਰ ਦੇ ਵਿੱਚ ਈਸਾਈ ਰਹਿੰਦੇ ਨੇ, ਔਰ ਬੇਸਿਕਲੀ ਪੁਰਤਗੀਜ਼ ਈਸਾਈ ਮਤ ਨੂੰ ਮੰਨਣ ਵਾਲੇ ਬੜੇ ਪੱਕੇ ਈਸਾਈ, ਇਹਨਾਂ ਨੇ ਵੀ ਯਹੂਦੀਆਂ ਦੀ ਬੜੀ ਪਰਸੀਕਿਊਸ਼ਨ ਕੀਤੀ ਹੋਈ ਹੈ ਜੀ, ਔਰ ਇਸ ਲਈ ਉਹ ਲੌਬੀ ਵੀ ਕਰਦੇ ਰਹੇ। ਔਰ ਈਸਟ ਤੈਮੂਰ 'ਚ ਫਾਈਨਲੀ ਪਲੇਬਸਾਈਟ ਹੋਇਆ, ਔਰ ਮੈਂ ਜਦੋਂ ਉਹਨਾਂ ਨੇ ਗੱਲ ਮੈਂ ਈਸਟ ਤੈਮੂਰ ਦੇ ਹਵਾਲੇ ਨਾਲ ਕਿਹਾ ਤੇ ਉਹਨਾਂ ਨੇ ਕਿਹਾ ਜੀ ਹਾਂ ਪੁਰਤਗਾਲ ਨੂੰ ਬੜਾ ਸਖਤ ਮਿਹਨਤ ਕਰਨੀ ਪਈ ਸੀ, ਔਰ ਅਸੀਂ ਸਮਝਦੇ ਸੀ ਵੀ ਜਿਵੇਂ ਈਸਟ ਤੈਮੂਰ ਇੰਡੀਪੈਂਡੈਂਟ ਹੋਇਆ ਗੋਆ ਵੀ ਇੰਡੀਪੈਂਡੈਂਟ ਰਹੇਗਾ, ਕਿਉਂਕਿ ਗੋਆ ਨਾਲ ਮੈਂਸ਼ਨ ਕਰਦੇ ਸੰਬੰਧ ਜੁੜ ਗਏ। ਤੇ ਮੈਂ ਉਹਨਾਂ ਨੂੰ ਕਿਹਾ ਜੀ, ਮੈਂ ਕਿਹਾ ਈਸਟ ਤੈਮੂਰ ਦੇ ਵਿੱਚ ਜਿਹੜਾ ਪਲੇਬਸਾਈਟ ਹੋਇਆ, ਮੈਂ ਕਿਹਾ ਮੇਰੇ ਇੱਕ ਮਿੱਤਰ ਸੀ ਅਬਦੁਲ ਮਾਰਕਰ, ਯੂਨਾਈਟਿਡ ਨੇਸ਼ਨਸ ਦੇ ਵਿੱਚ ਉਹ ਹਾਈ ਕਮਿਸ਼ਨਰ ਸੀ, ਉਹਨਾਂ ਨੇ ਸੁਪਰਵਾਈਜ਼, ਉਹ ਇੱਕਦਮ ਉਛਲ ਪਈ ਬੀਬੀ, ਉਹ ਕਹਿਣ ਲੱਗੀ ਜੀ ਅਬਦੁਲ ਮਾਰਕਰ ਯਾ ਵੀ ਈਸਟ ਤੈਮੂਰ ਨੂੰ ਅਸੀਂ ਇਮੇਜਿਨ ਵੀ ਨਹੀਂ ਸੀ ਕਰ ਸਕਦੇ ਕਿ ਫ੍ਰੀ ਕੰਟਰੀ ਹੋਏਗਾ, ਦੈਟ ਬਿਕੇਮ। ਮੈਂ ਕਿਹਾ ਜੀ ਜਿਹੜੀ ਪ੍ਰੋਬਲਮ ਈਸਟ ਤੈਮੂਰ ਦੀ ਸੀ ਇੰਡੋਨੇਸ਼ੀਆ ਨਾਲ, ਔਰ ਜਿਹਦੇ ਲਈ ਪੁਰਤਗਾਲ ਨੇ ਲੌਬੀ ਕੀਤੀ ਕਿ ਈਸਟ ਤੈਮੂਰ ਇੰਡੀਪੈਂਡੈਂਟ ਮੁਲਕ ਬਣੇ, ਇਹੀ ਪ੍ਰੋਬਲਮ ਸਿੱਖਾਂ ਦੀ ਇੰਡੀਅਨ ਸਟੇਟ ਨਾਲ ਹੈ, ਔਰ ਅਸੀਂ ਇੱਕ ਆਜ਼ਾਦ ਖਾਲਿਸਤਾਨ ਦੇ ਲਈ ਵਚਨਬੱਧ ਹਾਂ। ਔਰ ਬਾਹਰਲਾ ਕਿਉਂ ਪਰਮਜੀਤ ਸਿੰਘ ਪੰਮਾ ਨੂੰ ਟਾਰਗੇਟ ਕੀਤਾ, ਕਿਉਂਕਿ ਉਹਦਾ ਭਾਵੇਂ ਭਰਾ ਮਾਰਿਆ ਸੀ, ਔਰ ਦੂਜਾ, ਔਰ ਮੈਂ ਕਿਹਾ ਜਿਹੜੇ ਅੱਜ ਅਸੀਂ ਲੱਖਾਂ ਲੋਕ ਤੁਹਾਨੂੰ ਬਾਹਰ ਨਜ਼ਰ ਆਉਂਦੇ ਆ, ਇਹ ਉਹ ਨੇ ਜਿਨ੍ਹਾਂ ਨੇ ਰੈਫਿਊਜੀ ਸਟੇਟਸ ਲਿਆ, ਪਰ ਪੰਮਾ ਭੁੱਲਿਆ ਨਹੀਂ ਉਸ ਕਾਜ਼ ਨੂੰ ਜਿਹਦੇ ਕਰਕੇ ਉਸ ਦਾ ਭਰਾ ਮਾਰਿਆ ਗਿਆ। ਸੋ ਮੈਂ ਕਿਹਾ ਜੀ ਅਮਰੀਕਾ ਦੇ ਜਿਹੜਾ ਇੰਗਲੈਂਡ ਦੇ ਵਿੱਚ ਜਿੰਨੇ ਪ੍ਰੋਟੈਸਟ ਹੁੰਦੇ ਨੇ, ਸੈਮੀਨਾਰ ਨੇ, ਹੋਰ ਐਕਟੀਵਿਟੀਜ਼, ਉਹ ਜਿਹੜੀਆਂ ਉਹਨੂੰ ਆਰਗੇਨਾਈਜ਼ ਕਰਦੇ ਜੀ। ਔਰ ਇਸ ਲਈ ਹੁਣ ਜਿਹੜਾ ਮੈਸੇਜ ਹੈ ਇੰਡੀਅਨ ਸਟੇਟ ਦਾ ਪੰਜਾਬ 'ਚ ਸਿੱਖਾਂ ਨੂੰ ਸੁਪਰੈਸ ਕਰਨ ਤੋਂ ਬਾਅਦ, ਉਹ 4 ਮਿਲੀਅਨ ਸਿੱਖ ਡਾਇਸਪੋਰਾ ਨੂੰ ਚੁੱਪ ਕਰਵਾਉਣਾ ਚਾਹੁੰਦੇ ਨੇ, ਔਰ ਅਸੀਂ ਉਹਨਾਂ ਨੂੰ ਕਿਹਾ ਕਿ ਜੀ 1 ਲੱਖ 1.5 ਲੱਖ ਉਹਨਾਂ ਨੇ ਪਹਿਲਾਂ ਮਾਰਿਆ, ਪੰਮਾ ਵੀ ਚਲਾ ਜਾਏਗਾ, ਮਾਰ ਦੇਣਗੇ, ਕੋਈ ਬਹੁਤੀ ਗੱਲ ਨਹੀਂ, ਲੇਕਿਨ ਇਹ ਕਲੰਕ ਤੁਹਾਡੇ ਤੇ ਆਏਗਾ ਕਿਉਂਕਿ ਤੁਸੀਂ ਯੂਰਪੀਅਨ ਯੂਨੀਅਨ ਦੇ ਮੈਂਬਰ ਹੋ। ਔਰ ਜਿਹੜਾ ਮੈਮੋਰੈਂਡਮ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਗਿਆ, ਮੈਂ ਇਹ ਮੈਮੋਰੈਂਡਮ ਦੇਖ ਰਿਹਾ ਸੀ, ਉਹਦੇ 'ਚ ਕਾਫੀ ਕੁਝ ਉਹ ਹੈ ਜਿਹੜਾ ਅਸੀਂ ਆਲਰੇਡੀ ਜਦੋਂ ਯੂਰਪੀਅਨ ਯੂਨੀਅਨ ਦੇ ਹਵਾਲੇ ਨਾਲ ਗੱਲ ਕੀਤੀ ਸੀ, ਫੈਕਟਸ ਤਾਂ ਉਹੀ ਰਹਿੰਦੇ ਨੇ, ਉਹੀ ਫੈਕਟ ਨੇ, ਔਰ ਉਹਦੇ 'ਚ ਅਸੀਂ ਉਹਨਾਂ ਨੂੰ ਕੋਟ ਕੀਤਾ 1951 UN ਕਨਵੈਨਸ਼ਨ ਜਿਹਦੇ ਥੱਲੇ ਜਿਹੜਾ ਰੈਫਿਊਜੀ ਸਟੇਟਸ ਦਿੱਤਾ ਜਾਂਦਾ, ਤੇ 1967 ਪ੍ਰੋਟੋਕੋਲ ਬੇਸਡ ਔਨ ਟਾਰਚਰ ਐਂਡ ਪਰਸੀਕਿਊਸ਼ਨ, ਕਿ ਜਿਹਦੇ 'ਚ ਇਸ ਪ੍ਰੋਟੋਕੋਲ ਦੇ ਥੱਲੇ ਤੁਸੀਂ ਕਿਸੇ ਨੂੰ ਉਸ ਮੁਲਕ ਦੇ ਹਵਾਲੇ ਨਹੀਂ ਕਰ ਸਕਦੇ ਜਿੱਥੇ ਟਾਰਚਰ ਹੋਏ ਔਰ ਪਰਸੀਕਿਊਸ਼ਨ ਹੋਏ। ਸੋ ਜ਼ਾਹਰ ਹੈ ਕਿ ਹੁਣ ਇੰਡੀਆ, ਉਹਨਾਂ ਨੇ ਕਿਹਾ ਜੀ, ਇੰਡੀਆ ਕਹਿੰਦਾ ਵੀ ਨਹੀਂ ਅਸੀਂ ਡੈਥ ਸੈਂਟੈਂਸ ਨਹੀਂ ਦੇਵਾਂਗੇ ਜਾਂ ਅਸੀਂ 25 ਸਾਲ ਤੋਂ ਜ਼ਿਆਦਾ। ਮੈਂ ਕਿਹਾ ਜੀ ਇੰਡੀਆ ਨੇ ਇਹ ਗੱਲ ਜਰਮਨ ਦੇ ਵੇਲੇ ਵੀ ਕਹੀ ਸੀ, ਜਦੋਂ ਪ੍ਰੋਫੈਸਰ ਭੁੱਲਰ ਨੂੰ ਜਰਮਨ ਤੋਂ ਜਿਹੜਾ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ ਵਾਪਸ ਭੇਜਿਆ ਗਿਆ ਸੀ, ਔਰ ਉੱਥੇ ਉਹਨਾਂ ਦੇ ਹਰ ਕੋਰਟ ਨੇ ਇਨਕਲੂਡਿੰਗ ਸੁਪਰੀਮ ਕੋਰਟ ਡੈਥ ਸੈਂਟੈਂਸ ਦਿੱਤੀ, ਔਰ ਉਹਨੂੰ ਵੈਜੀਟੇਬਲ ਬਣਾ ਦਿੱਤਾ ਹੈ, ਮੈਂਟਲੀ ਸਿਕ ਬਣਾ ਦਿੱਤਾ ਹੈ, ਔਰ ਟਾਰਚਰ ਉੱਥੇ ਜਿਹੜਾ ਵੀ ਜਾਂਦਾ ਹਰ ਇੱਕ ਨੂੰ ਟਾਰਚਰ ਕੀਤਾ ਜਾਂਦਾ। ਸੋ ਕੁੱਲ ਮਿਲਾ ਕੇ ਇਹ 2 ਕਨਵੈਨਸ਼ਨਸ, ਔਰ ਪੁਰਤਗਾਲ ਕਿਉਂਕਿ ਯੂਰਪੀਅਨ ਯੂਨੀਅਨ ਦਾ ਮੈਂਬਰ ਦੇਸ਼ ਹੈ, ਔਰ ਉਹਦੀ ਕਮਿਟਮੈਂਟ ਹੈ ਅੰਡਰ ਦਾ ਆਰਟੀਕਲ 78 2AB ਟ੍ਰੀਟੀ ਔਨ ਦਾ ਫੰਕਸ਼ਨਿੰਗ ਆਫ ਯੂਰਪੀਅਨ ਯੂਨੀਅਨ, ਜਿਹੜੀ ਟ੍ਰੀਟੀ ਹੈ ਕਿ that asylum status for nationals of third countries is valid throughout the union, ਇਹ ਉਹਦਾ ਕਲੌਜ਼ ਹੈ
ਕਿ ਅਸਾਈਲਮ ਥਰੂ ਆਊਟ ਦਾ ਯੂਨੀਅਨ ਵੈਲਿਡ ਹੈ। ਤੇ ਜੇ ਇੰਗਲੈਂਡ ਦੇ ਵਿੱਚ ਅਸਾਈਲਮ ਮਿਲਦੀ ਹੈ, ਯੂਰਪੀਅਨ ਯੂਨੀਅਨ ਦਾ ਇੰਗਲੈਂਡ ਮੈਂਬਰ ਹੈ, ਪੁਰਤਗਾਲ ਮੈਂਬਰ ਹੈ, ਔਰ ਫਿਰ ਜੇ ਇੰਟਰਪੋਲ ਵਾਰੰਟ ਦੀ ਗੱਲ ਕਰੀਏ, ਔਰ ਇੰਟਰਸਟਿੰਗਲੀ ਇਹ ਸਵਾਲ ਉਹਨੇ ਖੁਦ ਪੁੱਛਿਆ ਕਿ ਵੀ ਜੇ ਇੰਟਰਪੋਲ ਰੈੱਡ ਵਾਰੰਟ ਸੀ ਤੇ ਉੱਡਿਆ ਤਾਂ ਇੰਗਲੈਂਡ ਤੋਂ ਜੀ, ਇੰਗਲੈਂਡ ਵੀ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ, ਇੰਗਲੈਂਡ ਨੇ ਕਿਉਂ ਨਾ ਅਰੈਸਟ ਕੀਤਾ? ਮੈਂ ਕਿਹਾ ਦੈਟ ਇਜ਼ ਵੇਅਰ ਲਾਈਜ਼ ਦਾ ਮਿਸਚੀਫ ਆਫ ਦਾ ਬ੍ਰਿਟਿਸ਼। ਵੀ ਪਹਿਲਾਂ ਬ੍ਰਿਟਿਸ਼ ਨੇ, ਕਿਉਂਕਿ ਇਹ ਮੈਨੂੰ ਪਤਾ ਹੈ ਵੀ ਬ੍ਰਿਟਨ ਔਰ ਪੁਰਤਗਾਲ ਇਹ ਸਾਰੀਆਂ ਕਲੋਨੀਅਲ ਪਾਵਰ ਇੱਕ ਦੂਜੇ ਨਾਲ ਲੜਦੀਆਂ। ਮੈਂ ਕਿਹਾ ਜੀ ਇਹ ਮਿਸਚੀਫ ਹੈ। ਪਹਿਲਾਂ ਇਹਨਾਂ ਨੇ ਕਲੋਨੀਅਲ ਮੈਪ ਮੇਕਿੰਗ ਕੀਤੀ, ਸਿੱਖਾਂ ਨੂੰ ਫਸਾਇਆ, ਅੱਧੇ ਸਿੱਖ ਪਾਕਿਸਤਾਨ, ਅੱਧੇ ਹਿੰਦੁਸਤਾਨ, ਅੱਧੇ ਕੱਟ ਵੱਢ ਕੇ ਇੱਧਰ ਉਧਰ ਆਏ, ਔਰ ਜਿਹੜੇ ਆਏ ਉਹਨਾਂ ਦੇ ਨਾਲ ਉਹਨਾਂ ਨੂੰ ਕੋਈ ਲਾਗਾ ਦੇਗਾ ਨਹੀਂ ਸੀ। ਔਰ ਇਹ ਵੀ ਬ੍ਰਿਟਨ ਇਸ ਗੱਲ ਨੂੰ ਆਪਣੇ ਸਿਰ ਤੇ ਨਹੀਂ ਸੀ ਲੈਣਾ ਚਾਹੁੰਦਾ। 1 ਮਿਲੀਅਨ ਸਿੱਖ ਬ੍ਰਿਟੇਨ 'ਚ ਰਹਿੰਦੇ ਨੇ, ਉਹਨੇ ਬੜੀ ਚਲਾਕੀ ਨਾਲ ਤੁਹਾਡੇ ਗਲ ਪਾਇਆ, ਔਰ ਤੁਸੀਂ ਧਰਮੀ ਲੋਕ ਹੋ। ਪੁਰਤਗਾਲ ਦਾ ਇੱਕ ਬੇਸ ਰਿਲੀਜੀਅਸ ਬੇਸ ਰਿਹਾ, ਕ੍ਰਿਸਚੀਅਨਸ ਹੋ, ਔਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਜੇ ਇਸ ਕਿਸਮ ਦਾ ਕੋਈ ਵੀ ਵਾਕਿਆ ਹੁੰਦਾ ਹੈ ਤੇ ਉਹ 4 ਬੱਚਿਆਂ ਦਾ ਪਿਓ ਹੈ, ਉਸ ਦੀ ਵਾਈਫ ਜਿਹੜੀ ਉਹਨਾਂ ਬੱਚਿਆਂ ਦੀ ਪ੍ਰਤਪਾਲਨਾ, ਉਹ ਪਿਛਲੇ 18 ਦਸੰਬਰ ਤੋਂ 2 ਮਹੀਨੇ ਹੋ ਗਏ ਸੀ ਉਹਨੂੰ ਡਿਟੇਨ ਕੀਤਾ ਹੋਇਆ ਹੈ ਜੀ। ਲੀਗਲ ਪ੍ਰੋਸੈਸ ਨਾਲ ਜਿਹੜਾ ਮੁਲਕ ਪਹਿਲਾਂ 3 ਕੇਸ ਪਾਉਂਦਾ ਹੈ, ਫਿਰ 1 ਕੇਸ ਤੇ ਆ ਜਾਂਦਾ ਹੈ, ਔਰ ਇਹ ਜਿਹੜਾ ਹੈ ਇਸ ਵੇਲੇ ਇਹ ਕੇਸ ਪੋਲੀਟੀਕਲ ਹੈ। ਐਂਡ ਸ਼ੀ ਅੰਡਰਸਟੂਡ ਕਿ ਇਹ ਸਿਰਫ ਕਾਨੂੰਨੀ ਨਹੀਂ ਹੈ। ਔਰ ਮੈਂ ਕਿਹਾ ਜੀ ਚੰਗੀ ਗੱਲ ਹੈ। ਮੈਂ ਕਿਹਾ ਸਾਡੇ 3 ਵਕੀਲ ਉੱਥੇ ਬੈਠੇ ਨੇ, ਇੱਕ ਲੋਕਲ ਤੁਹਾਡਾ ਪੁਰਤਗਾਲ ਦਾ ਹੈ, 2 ਬਾਹਰੋਂ ਨੇ, ਔਰ ਉੱਥੇ ਅਸੀਂ ਉਹਨੂੰ ਲੀਗਲੀ ਵੀ ਲੜਾਂਗੇ, ਬਟ ਇਟ ਇਜ਼ ਅ ਪੋਲੀਟੀਕਲ ਕੇਸ। ਔਰ ਪੋਲੀਟੀਕਲੀ ਸਿੱਖ ਜਿਹੜੇ ਨੇ ਤੁਹਾਨੂੰ ਸੁਨੇਹਾ ਦੇਣ ਆਏ ਨੇ ਕਿ ਵੀ ਇਨਸਾਨੀਅਤ, ਹਿਊਮੈਨਿਟੀ, ਇਸ ਸਾਰੇ ਦਾ ਇਹ ਤਕਾਜ਼ਾ ਹੈ ਕਿ ਤੁਸੀਂ ਜਿਹੜਾ ਜਸਟਿਸ ਦੀ ਗੱਲ ਕਰੋ। ਔਰ ਜਿਹੜੀਆਂ ਫਾਈਨਲੀ ਇਹ ਸਾਰੇ ਦੇ ਵਿੱਚ ਆਰਟੀਕਲ 32 ਰਿਫਿਊਜੀ ਕਨਵੈਨਸ਼ਨ 1951 ਦਾ, ਇਹਦੇ ਚ ਕਿਹਾ ਹੋਇਆ ਦਾ ਕੰਟਰੈਕਟਿੰਗ ਸਟੇਟਸ ਸ਼ੈਲ ਨਾਟ ਐਕਸਪੈਲ a refugee lawfully in their territory save on grounds of national security or public order and in pursuance of a decision reached in accordance with the process of the law. So ਇਹ ਸਾਰੀਆਂ ਕਨਵੈਨਸ਼ਨ ਮੈਮੋਰੈਂਡਮ ਚ ਵੀ ਮੈਂਸ਼ਨ ਨੇ, ਔਰ ਅਸੀਂ ਕਨਕਲੂਜਨ ਦੇ ਵਿੱਚ ਉਹਨਾਂ ਤੋਂ 3 ਨੁਕਤੇ ਹੀ ਮੰਗੇ। ਵੀ ਅਰਜ ਯੂ ਟੂ ਕਾਈਂਡਲੀ ਅਪਹੋਲਡ ਦਾ ਲਾਅ, fulfill Portugal's obligation towards refugees under 1951 convention, और 3 ने recognize Paramjit Singh's refugee status granted by UK, क्योंकि already refugee status है, ਉਹਨੂੰ ਤੁਸੀਂ recognize, denying India's extradition request, ਉਹਨੂੰ deny ਕਰੋ, and repatriating Paramjit Singh to UK। ਮੈਂ ਕਿਹਾ ਠੀਕ ਹੈ, ਤੁਹਾਡੀ ਕੰਟਰੀ ਹੈ ਪੁਰਤਗਾਲ, ਤੁਸੀਂ ਕਿਹਨੂੰ ਰਹਿਣ ਦੇਣਾ ਕਿਹਨੂੰ ਨਹੀਂ ਰਹਿਣ ਦੇਣਾ ਇਹ ਤੁਹਾਡਾ ਹੈ, but not to India, back to UK। So ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ towards the end ਜਦੋਂ ਕਿ ਇੱਕ ਪੂਰਾ ਕੇਸ ਬਿਲਟ ਹੋ ਗਿਆ ਸੀ, ਤੁਸੀਂ ਜਿਹਨੂੰ ਬਾਡੀ ਲੈਂਗੁਏਜ ਕਹਿੰਦੇ ਨੇ ਉਹਦੇ ਚੋਂ ਉਹ ਦੇਖ ਸਕਦੇ ਹੋ, ਜਿਸ ਨੂੰ ਤੁਸੀਂ ਇੱਕ ਫ੍ਰੈਂਡਲੀ ਜੈਸਚਰ ਵੀ, ਸਿੰਪੈਥੀ ਵੀ। ਉਹਨੇ ਕਿਹਾ ਵੀ ਮੈਂ ਡਿਪਲੋਮੈਟ ਹਾਂ, ਮੈਂ ਤਾਂ ਆਈਲ ਫਾਰਵਰਡ ਉਹ ਅਸੀਂ ਸਾਰੇ ਜਿਹੜੇ 23-24 ਗੁਰਦੁਆਰਿਆਂ ਦੀ ਔਰ ਆਰਗੇਨਾਈਜੇਸ਼ਨਾਂ ਦੀ ਰਿਕਮੈਂਡੇਸ਼ਨਸ ਦੇ ਡਾਕੂਮੈਂਟ ਸੀ ਉਹ ਉਹਨਾਂ ਨੂੰ ਦਿੱਤੇ, ਔਰ ਇਸ ਜਿਹੜਾ ਬੜੀ ਖੁਸ਼ ਖਲੂਕੀ ਦੇ ਨਾਲ ਉਹਨਾਂ ਨੇ ਸਾਨੂੰ ਵਿਦਾ। ਹਾਲਾਂ ਕਿਤੇ ਵੀ ਜਿੱਥੇ ਡੈਲੀਗੇਟ ਜਾਂ ਦੂਜੇ ਮਿਲੇ ਨੇ ਉੱਥੇ ਮੇਰਾ ਨੇ ਇਹ ਪਿਕਚਰ ਨਹੀਂ ਲੈਣ ਦਿੰਦੇ, ਕਿਉਂਕਿ ਇਹਨਾਂ ਦਾ ਇੱਕ ਆਪਣਾ ਡਿਪਲੋਮੈਟਿਕ ਪਾਰਟ ਹੁੰਦਾ ਹੈ। ਬਟ ਟੁਵਰਡਸ ਦਾ ਐਂਡ ਅਵਤਾਰ ਸਿੰਘ ਪੰਨੂ ਅਕ੍ਰੋਸ ਦਾ ਟੇਬਲ ਸੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਕੈਨ ਵੀ ਹੈਵ ਅ ਸਮਾਲ, ਤਾਂ ਉਹਨਾਂ ਨੇ ਆਪਣੇ ਸੈੱਲ ਫੋਨ ਦੇ ਨਾਲ ਹੀ ਜਿਹੜੀ ਹੈ ਪਿਕਚਰ ਲਈ ਜਦੋਂ ਮੈਮੋਰੈਂਡਮ ਅਸੀਂ ਹੈਂਡਓਵਰ ਕਰ ਰਹੇ ਸੀ। ਪਰ ਬਾਅਦ ਚ ਉਹਨਾਂ ਨੇ ਰਿਕੁਐਸਟ ਕੀਤੀ ਫॉर ਅ ਪਿਕਚਰ ਐਂਡ ਸ਼ੀ ਸੈਡ ਨੋ, ਇਵਨ ਦਿਸ ਪਿਕਚਰ ਵਿਲ ਪੁੱਟ ਮੀ ਇਨ ਟਰਬਲ। ਸੋ ਆਲਰੇਡੀ ਇਹ ਪਿਕਚਰ ਸਾਰੇ ਪਾਸੇ ਉਹਨਾਂ ਦੇ 6 ਫॉर ਜਸਟਿਸ ਨੇ ਵੀ ਫੇਸਬੁੱਕ ਤੇ ਪਾਈ ਔਰ ਸਾਰੇ ਪਾਸੇ ਘੁੰਮ ਰਹੀ ਹੈ। ਸੋ ਮੈਨੂੰ ਇਸ ਗੱਲ ਦੀ ਸੰਤੁਸ਼ਟਤਾ ਹੈ। ਦੇਖੋ ਬਾਕੀ ਇਹਦੇ ਚ ਜਿਵੇਂ ਮੈਂ ਸ਼ੁਰੂ ਚ ਹੀ ਕਿਹਾ ਸੀ ਕਿ ਇਹ ਕੋਈ ਅਕਲ ਜਾਂ ਕੋਈ ਸਿਆਣਪ ਜਾਂ ਕਿਸੇ ਦਾ ਨਹੀਂ ਹੈ, ਇਹ ਜੇ ਸਤਿਗੁਰੂ ਦੀ ਆਪਣੀ ਮੈਂ ਸਮਝਦਾ ਹਾਂ ਕਿ ਕਲਾ ਹੈ ਕਿ ਸਿੱਖ ਕੌਮ ਦੇ ਵਿੱਚ ਅੱਜ ਸਪਿਰਿਟ ਹੈ। ਦੁਨੀਆ ਭਰ ਚ ਸਿੱਖ ਭਾਵੇਂ ਅਸੀਂ ਆਪਸ ਚ ਲੜਦੇ ਪਿੜਦੇ ਹਾਂ, ਗੁਰਦੁਆਰਿਆਂ ਚ ਕਮਜ਼ੋਰ ਗੱਲਾਂ ਦੀ ਗੱਲ ਹੁੰਦੀ ਹੈ, ਪਰ ਜੇ ਪਰਮਜੀਤ ਸਿੰਘ ਪੰਮਾ ਦਾ ਕੇਸ ਆਇਆ ਤੇ ਕਮਿਊਨਿਟੀ ਜਿਹੜੀ ਹੈ ਖਲੋਤੀ ਹੈ। ਔਰ ਨਤੀਜੇ ਦੇ ਤੌਰ ਤੇ ਜਦੋਂ ਕੋਈ ਵੀ ਕੈਂਪੇਨ ਗਲੋਬਲ ਚੱਲਦਾ ਹੈ ਸਰਕਾਰਾਂ ਉਹਦਾ ਨੋਟਿਸ ਲੈਂਦੀਆਂ। ਇਹ ਨਹੀਂ ਹੈ ਇੰਟੈਲੀਜੈਂਸ ਏਜੰਟ ਚਾਰ ਚਫੇਰੇ ਘੁੰਮ ਰਹੇ ਹੁੰਦੇ ਨੇ ਔਰ ਉਹਨਾਂ ਨੂੰ ਵੀ ਪਤਾ ਹੁੰਦਾ। ਔਰ ਮੈਂ ਇਹ ਗੱਲ ਕਲੀਅਰਲੀ ਉਹਨਾਂ ਨੂੰ ਕਹੀ, ਮੈਂ ਕਿਹਾ ਜੀ ਇਹ ਇੰਡੀਅਨ ਸਟੇਟ ਵਰਸਸ ਨੇਸ਼ਨ ਹੈ, ਗੱਲ ਕੱਲੇ ਪਰਮਜੀਤ ਸਿੰਘ ਪੰਮੇ ਦੀ ਨਹੀਂ ਹੈ। ਜੇ ਤੁਸੀਂ ਉਹਨੂੰ ਵਾਪਸ ਭੇਜ ਦਿਓ ਤੇ ਇਹ ਹੋਏਗਾ ਵੀ 4 ਮਿਲੀਅਨ ਸਿੱਖ ਜਿਹੜੇ ਬਾਹਰ ਨੇ ਉਹਨਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਇੰਡੀਅਨ ਗਵਰਨਮੈਂਟ। ਉਹਨਾਂ ਨੂੰ ਇੱਕ ਬੰਦੇ 'ਚ ਇੰਟਰਸਟ ਨਹੀਂ ਹੈ, ਉਹ ਇਹ ਸਮਝਦੇ ਨੇ ਵੀ ਇਹਦੇ ਨਾਲ ਜਿਹੜੇ ਬਾਹਰ ਬੈਠੇ ਆ ਰਿਫਿਊਜੀ ਸਟੇਟਸ ਦੇ ਥੱਲੇ ਦੂਜੇ, ਉਹਨਾਂ 'ਚ ਸਕੇਅਰ ਹੋਏਗਾ
ਕਿ ਜੇ ਜਿਹਦਾ ਮਰਜ਼ੀ ਤੁਸੀਂ ਨਾਂ ਦੇ ਦਿਓ ਇੰਟਰਪੋਲ ਵਾਲਿਆਂ ਨੂੰ, ਉਹ ਜਿੱਧਰ ਮਰਜ਼ੀ ਜਾਂਦੇ ਆ ਉਹ ਚੱਕ ਲੈਣ ਜੀ। ਤੇ ਫਿਰ ਤੁਸੀਂ ਆਪਣੇ ਰਿਸੋਰਸ ਉਧਰ ਲਾਉਂਦੇ ਰਹੋ ਤੇ ਬਾਕੀ ਜਿਹੜੇ ਨੇ ਉਹ ਘਬਰਾਉਂਦੇ ਰਹਿਣ ਵੀ ਕੀ ਹੋਏਗਾ ਕੀ ਨਹੀਂ ਹੋਏਗਾ। ਸੋ ਇਹ ਅਸੀਂ ਸਮਝਦੇ ਹਾਂ ਵੀ ਅੱਜ ਅਗੇਨ ਮੈਂ ਇਹਨੂੰ ਕਨਕਲੂਡ ਕਰਾਂ ਆਪਣੇ ਗੁਰਪਤਵੰਤ ਸਿੰਘ ਪੰਨੂ ਦੇ ਸ਼ਬਦਾਂ 'ਚ ਹੀ, ਸਨੋ, ਰੇਨ ਔਰ ਸਨਸ਼ਾਈਨ, ਫਾਈਟ ਅਗੇਂਸਟ ਇੰਡੀਆ ਕੰਟੀਨਿਊਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।